ਵਕੀਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਆਪਾਂ ਕਹਿੰਦੇ ਆ ਵੀ ਕੋਈ ਕਾਨੂੰਨ ਹੈ ਜਿਹੜਾ ਉਹਨੂੰ ਬਣਾਉਣ ਦਾ ਅਧਿਕਾਰ ਸੰਸਦ ਦੇ ਕੋਲੇ ਆ ਉਸ ਕਾਨੂੰਨ ਨੂੰ ਸੰਸਦ ਦੇ ਵਿੱਚ ਬਣਾਇਆ ਜਾਂਦਾ ਤੇ ਹੁਣ ਜਦੋਂ ਰੱਦ ਕਰਨ ਦੀ ਗੱਲ ਆਈ ਹੈ ਰੱਦ ਕਰਨ ਬਾਰੇ ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਉਹ ਸੰਸਦ ਦੇ ਵਿੱਚ ਫਿਰ ਲਿਜਾ ਕੇ ਰੱਦ ਕਰਨਾ ਪੈਣਾ ਕਿਵੇਂ ਦੇਖਦੇ ਹੋ ਕਿਤੇ ਇਹ ਤਾਂ ਨਹੀਂ ਹੋਊਗਾ ਜਿਵੇਂ ਪਹਿਲਾਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਸੀ ਇਸ ਵਾਰ ਵੀ ਜਿਹੜਾ ਐਲਾਨ ਕਰਕੇ ਉਸੇ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਬਣਾਈ ਜਾਊਗੀ खुशी है पर किते शक भी है शक ये है भी वापस ले ले हम पर इंप्लीमेंट रहिंदा है जो इंप्लीमेंट होके बाहर आउंदा की आउंदा उहदे विच क्योंकि शक दे आधार च रहिंदा कानून ले के जाना है अगे पार्लीमेंट दे विच पास होना है वापस लेंदे कि नहीं लेंदे उनकी पार्टी नाल की विचार है पर साडियां जो किसानां दा नुकसान होया साडियां स्टेटां ने उन्हां नूं मुआवजा दिता पर जे वो वापस लेंदे है साडे किसानां दा नुकसान तेल दा जानां गईयां हन शहीदियां होईयां हन फसलों का नुकसान होया एक्सीडेंट होए हैं किन्ने पुलिस नाल तशद्दुद हुई है ਉਹਦਾ ਮੁਆਵਜ਼ਾ ਸਰਕਾਰ ਵੱਲੋਂ ਇੱਕ ਬੰਦੇ ਨੂੰ 1 ਕਰੋੜ ਰੁਪਏ ਮਿਲਦਾ ਇਹ ਲੜਾਈ ਜਦੋਂ ਆਪਾਂ ਇਸ ਲੜਾਈ ਦੀ ਗੱਲ ਕਰਦੇ ਆ ਵੱਡੀ ਲੜਾਈ ਸੀ ਕਿਸਾਨਾਂ ਵੱਲੋਂ ਲੜੀ ਗਈ ਆ ਕਿਉਂਕਿ ਸੈਂਟਰ ਨਾਲ ਮੱਥਾ ਲਾਉਣਾ ਇਹ ਗੱਲ ਕਹੀ ਜਾਂਦੀ ਸੀ ਕਿ ਮੋਦੀ ਜੋ ਇੱਕ ਵਾਰੀ ਫੈਸਲਾ ਲੈ ਲੈਂਦਾ ਉਹ ਫੈਸਲੇ ਤੋਂ ਵਾਪਸ ਨਹੀਂ ਹੁੰਦਾ ਤੇ ਅੱਜ ਉਹ ਘੜੀ ਅੱਜ ਉਹ ਦਿਨ ਆ ਗਿਆ ਕਿ ਜਦੋਂ ਮੋਦੀ ਨੂੰ ਕਿਸਾਨਾਂ ਦੇ ਇਸ ਰੋਸ ਅੱਗੇ ਝੁਕਣਾ ਪਿਆ ਕਿਵੇਂ ਲੱਗਦਾ ਕਿ ਮੋਦੀ ਦੇ ਧੌਣ ਚੋਂ ਕਿੱਲਾ ਨਿਕਲ ਗਿਆ ਇਹੀ ਗੱਲ ਪਹਿਲਾਂ ਕਹਿ ਕੇ ਤੇ ਵੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਜਾਂ ਤਾਂ ਉਹਨਾਂ ਦੀ ਅਕਲ ਬਦਲੀ ਆ ਸੋਚ ਬਦਲੀ ਆ ਤਾਂ ਸਭ ਤੋਂ ਵੱਡੀ ਗੱਲ ਇਹੀ ਕਹਿੰਦੇ ਆ ਵੀ ਇਸ ਅਵਤਾਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਨੇ ਮਤਲਬ ਬਹੁਤ ਉਹਨਾਂ ਤੇ ਕਿਰਪਾ ਕਰ ਲਓ ਜਾਂ ਉਹਨਾਂ ਦੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਕਰ ਲਓ ਵੀ ਉਹਨਾਂ ਦਾ ਹੰਕਾਰ ਸੀ ਜੋ ਉਹ ਹੰਕਾਰ ਉਹਨਾਂ ਦਾ ਢਹਿਲਾ ਹੋਇਆ ਤਾਂ ਜੋ ਲੋਕਾਂ ਦੀ ਜਿੱਤ ਹੋਈ ਆ ਕਿਸਾਨਾਂ ਦੀ ਜਿੱਤ ਹੋਈ ਆ ਜਥੇਬੰਦੀਆਂ ਦੀ ਜਿੱਤ ਹੋਈ ਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਲੱਖੀ ਜੰਗਲ ਸਾਹਿਬ ਜਿੱਥੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਸੰਗਤਾਂ ਦਾ ਹਜੂਮ ਉਮੜਿਆ ਹੋਇਆ ਤੇ ਲਗਾਤਾਰ ਸ਼ਰਧਾ ਨਾਲ ਸੰਗਤਾਂ ਵੱਲੋਂ ਇਸ ਗੁਰੂ ਘਰ ਦੇ ਦਰਸ਼ਨ ਦਿਦਾਰੇ ਕੀਤੇ ਤੇ ਨਮਸਤਕ ਹੋਇਆ ਜਾ ਰਿਹਾ ਤੇ ਜਿੱਥੇ ਪੰਜਾਬ ਦੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੀਆਂ ਦੂਜੇ ਪਾਸੇ ਜੋ ਕਾਲੇ ਕਾਨੂੰਨ ਸੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਲਗਭਗ 1 ਸਾਲ ਤੋਂ ਸੰਘਰਸ਼ ਕੀਤੇ ਜਾ ਰਹੇ ਸੀ ਲਗਾਤਾਰ ਲੜਾਈ ਲੜੀ ਜਾ ਰਹੀ ਸੀ ਉਸ ਸੰਘਰਸ਼ ਦੇ ਵਿੱਚ ਵੀ ਜਿੱਤ ਪ੍ਰਾਪਤ ਹੋਈ ਹੈ ਨਰਿੰਦਰ ਮੋਦੀ ਵੱਲੋਂ ਲਾਈਵ ਹੋ ਕੇ ਗੱਲ ਕਹੀ ਗਈ ਹੈ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾ ਰਹੇ ਆ ਸੰਗਤਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਇਕਬਾਲ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜੋ ਨਰਿੰਦਰ ਮੋਦੀ ਵੱਲੋਂ 3 ਕਾਲੇ ਕਾਨੂੰਨ ਸੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਲੰਬੀ ਲੜਾਈ ਲੜੀ ਲਗਭਗ 1 ਸਾਲ ਹੋ ਗਿਆ ਸੀ ਉਹ ਕਾਲੇ ਕਾਨੂੰਨ ਹੈ ਜਿਹੜੇ ਵਾਪਸ ਲੈ ਲਏ ਗਏ ਆ ਕਿਵੇਂ ਦੇਖਦੇ ਹੋ ਕਿ ਹੁਣ ਜਿਹੜਾ ਕਿਸਾਨ ਭਾਈਚਾਰਾ ਹੈ ਜਾਂ ਜ਼ਿਮੀਂਦਾਰ ਭਾਈਚਾਰਾ ਉਹਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਉੱਥੇ ਬੰਦੇ ਬੈਠੇ ਆ ਕਿਸਾਨ ਉਹ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਸੰਘਰਸ਼ ਲੜਿਆ ਬਹੁਤ ਲੰਬਾ ਸਮਾਂ ਲੱਗਿਆ ਇੰਨੀਆਂ ਕਠਿਨਾਈਆਂ ਆਈਆਂ ਪਰ ਉਹ ਫਿਰ ਵੀ ਸਿਰੜ ਤੇ ਅੜੇ ਰਹੇ ਤੇ ਸਰਕਾਰ ਨੂੰ ਆਖਰਕਾਰ ਝੁਕਣਾ ਪਿਆ ਸੋ ਇਸ ਕਰਕੇ ਸਰਕਾਰ ਨੇ ਵੀ ਚਲੋ ਲੰਬਾ ਭਾਵੇਂ ਸੰਘਰਸ਼ ਚੱਲਿਆ ਪਰ ਫਿਰ ਵੀ ਸਰਕਾਰ ਨੇ ਚੰਗਾ ਕੀਤਾ ਕਿ ਜਿਹੜਾ ਇਹ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੋ ਇਸ ਦਾ ਫਾਇਦਾ ਹੈ ਕਿਸਾਨਾਂ ਨੂੰ ਵੀ ਤੇ ਸਰਕਾਰ ਦਾ ਵੀ ਜਿਹੜਾ ਅੜੀਅਲ ਰਵੱਈਆ ਸੀ ਉਹ ਘਟ ਕੇ ਜਿਹੜਾ ਪਿੱਛੇ ਹਟੇ ਆ ਤਾਂ ਉਸ ਨਾਲ ਸਰਕਾਰ ਦਾ ਵੀ ਫਾਇਦਾ ਹੈ ਤੇ ਜਿਹੜੇ ਕਿਸਾਨ ਆ ਕਿਸਾਨਾਂ 'ਚ ਤਾਂ ਖੁਸ਼ੀ ਦੀ ਲਹਿਰ ਹੈ ਹੀ ਇਸ ਚੀਜ਼ ਨਾਲ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਐਡਾ ਲੰਬਾ ਸੰਘਰਸ਼ ਲੜ ਕੇ ਅੱਜ ਤੱਕ ਦੇ ਕਿਸੇ ਨੇ ਵੀ ਕੋਈ ਐਡਾ ਲੰਬਾ ਸੰਘਰਸ਼ ਨਹੀਂ ਜਿਹੜਾ ਜਿੰਨਾ ਕਿਸਾਨਾਂ ਨੇ ਲੜਿਆ ਸੋ ਨੁਕਸਾਨ ਵੀ ਬਹੁਤ ਹੋਇਆ ਸ਼ਹੀਦ ਵੀ ਹੋਏ ਬੰਦੇ ਬਹੁਤ ਜ਼ਿਆਦਾ ਪਰ ਫਿਰ ਵੀ ਉਹਨਾਂ ਨੇ ਸ਼ਾਂਤੀਪੂਰਵਕ ਆਪਣਾ ਸੰਘਰਸ਼ ਰੱਖਿਆ ਸੋ ਸ਼ਾਂਤੀਪੂਰਵਕ ਸੰਘਰਸ਼ ਰੱਖਣੇ ਕਰਕੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਜਿੱਤ ਪ੍ਰਾਪਤ ਹੋਈ ਹੈ ਸੋ ਇਹ ਗੁਰੂ ਨਾਨਕ ਦੇਵ ਜੀ ਦੀ ਪਰਉਪਕਾਰ ਨਾਲ ਹੀ ਸਮਝੋ ਅਸੀਂ ਤਾਂ ਸਮਝਦੇ ਵੀ ਹੋਇਆ ਜੋ ਉਹਨਾਂ ਦੇ ਇਸ ਦਿਹਾੜੇ 'ਤੇ ਹੋਇਆ ਮੈਂ ਸਾਰਿਆਂ ਨੂੰ ਕਾਨੂੰਨ ਦੇ ਕੈਂਸਲ ਹੋਣ 'ਤੇ ਸਾਰੇ ਕਿਸਾਨ ਵੀਰਾਂ ਨੂੰ ਵਧਾਈ ਦਿੰਦਾ ਨਾਲ ਹੀ ਮੈਂ ਗੁਰਪੁਰਬ ਦੀ ਸਾਰੀ ਸਿੱਖ ਸੰਗਤ ਨੂੰ ਵਧਾਈ ਦਿੰਦਾ ਵਕੀਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਆਪਾਂ ਕਹਿੰਦੇ ਆ ਵੀ ਕੋਈ ਕਾਨੂੰਨ ਹੈ ਜਿਹੜਾ ਉਹਨੂੰ ਬਣਾਉਣ ਦਾ ਅਧਿਕਾਰ ਸੰਸਦ ਦੇ ਕੋਲੇ ਆ
ਉਸ ਕਾਨੂੰਨ ਨੂੰ ਸੰਸਦ ਦੇ ਵਿੱਚ ਬਣਾਇਆ ਜਾਂਦਾ ਤੇ ਹੁਣ ਜਦੋਂ ਰੱਦ ਕਰਨ ਦੀ ਗੱਲ ਆਈ ਹੈ, ਰੱਦ ਕਰਨ ਬਾਰੇ ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਉਹਨੂੰ ਸੰਸਦ ਦੇ ਵਿੱਚ ਫਿਰ ਲਿਜਾ ਕੇ ਰੱਦ ਕਰਨਾ ਪੈਣਾ। ਕਿਵੇਂ ਦੇਖਦੇ ਹੋ? ਕਿਤੇ ਇਹ ਤਾਂ ਨਹੀਂ ਹੋਊਗਾ ਜਿਵੇਂ ਪਹਿਲਾਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਸੀ, ਇਸ ਵਾਰ ਵੀ ਜਿਹੜਾ ਐਲਾਨ ਕਰਕੇ ਉਸੇ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਬਣਾਈ ਜਾਊਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਇੰਡੋਜ਼ ਟੀਵੀ ਦਾ, ਜਿਨ੍ਹਾਂ ਨੇ ਇੱਥੇ ਧਾਰਮਿਕ ਸਥਾਨ ਤੇ ਆ ਕੇ ਇਸ ਇਕੱਠ ਨੂੰ ਪਵਿੱਤਰਤਾ ਦਿੱਤੀ ਹੈ। ਤੁਸੀਂ ਵਧਾਈ ਦੇ ਪਾਤਰ ਹੋ। ਗੁਰੂ ਨਾਨਕ ਸਾਹਿਬ ਜੀ ਦਾ 552ਵਾਂ ਦਿਨ ਮਨਾ ਰਹੇ ਹਾਂ। ਬੜੀ ਖੁਸ਼ੀ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ। ਜੋ ਕੋਈ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਹੈ, ਕਿਉਂਕਿ ਪੁਰਾਣਾ ਇਤਿਹਾਸ ਪੜ੍ਹ ਗਏ ਗੁਰੂ ਸਾਹਿਬਾਨ ਦਾ, ਤਾਂ ਉਹ ਇਸ ਤਰੀਕੇ ਨਾਲ ਕਿਰਪਾ ਕਰਦੇ ਸੀ ਕਿ ਕਿਸੇ ਦਾ ਮਨ ਬਦਲ ਦਿੰਦੇ ਸੀ। ਖੁਸ਼ੀ ਹੈ, ਪਰ ਕਿਤੇ ਸ਼ੱਕ ਵੀ ਹੈ। ਸ਼ੱਕ ਇਹ ਹੈ ਵੀ ਵਾਪਸ ਲੈ ਲਏ ਹਨ, ਪਰ ਇੰਪਲੀਮੈਂਟ ਰਹਿੰਦਾ ਹੈਗਾ। ਜਦੋਂ ਇੰਪਲੀਮੈਂਟ ਹੋ ਕੇ ਬਾਹਰ ਆਉਂਦਾ ਕੀ ਆਉਂਦਾ ਉਹਦੇ ਵਿੱਚ, ਕਿਉਂਕਿ ਸ਼ੱਕ ਦੇ ਆਧਾਰ 'ਚ ਰਹਿੰਦਾ ਹੈ। ਕਾਨੂੰਨ ਨੇ ਅੱਗੇ ਜਾਣਾ ਹੈ, ਅੱਗੇ ਪਾਰਲੀਮੈਂਟ ਦੇ ਵਿੱਚ ਪਾਸ ਹੋਣਾ ਹੈ। ਵਾਪਸ ਲੈਂਦੇ ਆ ਕਿ ਨਹੀਂ ਲੈਂਦੇ, ਉਹਨਾਂ ਦੀ ਪਾਰਟੀ ਨਾਲ ਕੀ ਵਿਚਾਰ ਹਨ। ਪਰ ਸਾਡੀਆਂ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਸਾਡੀਆਂ ਸਟੇਟਾਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ, ਪਰ ਜੇ ਉਹ ਵਾਪਸ ਲੈਂਦੇ ਆ, ਸਾਡੇ ਕਿਸਾਨਾਂ ਦਾ ਨੁਕਸਾਨ, ਤੇਲ ਦਾ, ਜਾਨਾਂ ਗਈਆਂ ਹਨ, ਸ਼ਹੀਦੀਆਂ ਹੋਈਆਂ ਹਨ, ਫਸਲਾਂ ਦਾ ਨੁਕਸਾਨ ਹੋਇਆ, ਐਕਸੀਡੈਂਟ ਹੋਏ ਹਨ, ਕਿੰਨੇ ਪੁਲਿਸ ਨਾਲ ਤਸੱਦਦ ਹੋਈ ਹੈ, ਉਹਦਾ ਮੁਆਵਜ਼ਾ ਸਰਕਾਰ ਵੱਲੋਂ ਇੱਕ ਬੰਦੇ ਨੂੰ 1 ਕਰੋੜ ਰੁਪਇਆ ਮਿਲਣਾ ਚਾਹੀਦਾ। ਠੀਕ ਹੈ, ਵਾਪਸ ਹੋਣੇ ਚਾਹੀਦੇ ਹਨ। ਸੰਘਰਸ਼ 32 ਜਿਹੜੇ ਯੂਨੀਅਨ ਉਹ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹਨਾਂ ਸੰਘਰਸ਼ ਲੜਿਆ। ਹਰ ਇੱਕ ਕਾਨੂੰਨਵਾਨ ਨੇ ਵੀ ਉਹਨਾਂ ਦੀ ਮਦਦ ਕੀਤੀ। ਸਾਡੇ ਵਕੀਲ ਸਾਹਿਬਾਨ ਵੀ ਹੈਗੇ ਆ, ਮੇਰੇ ਰਿਸ਼ਤੇਦਾਰ ਹੈਗੇ ਭੁੱਲਰ ਸਾਹਿਬ ਉੱਥੇ, ਉਹਨਾਂ ਨੇ 121 ਬੰਦਿਆਂ ਦੀ ਜ਼ਮਾਨਤ ਕਰਵਾਈ ਹੈ ਜਦੋਂ 26 ਜਨਵਰੀ ਨੂੰ ਹੋਇਆ ਸੀ। ਇਸ ਕਰਕੇ ਕਾਨੂੰਨਾਂ ਨੂੰ ਅਸੀਂ ਜਦੋਂ ਬਾਹਰ ਆਉਣਗੇ ਇੰਪਲੀਮੈਂਟ ਹੋਊਗਾ, ਵਾਪਸ ਲੈਣ ਦਾ ਹੋਊਗਾ, ਉਹ ਦੇਖਦੇ ਹਾਂ ਵੀ ਕੀ ਹੋ। ਸਭ ਇੱਕ ਗੱਲ ਹੋਰ ਹੈ ਕਿ ਜਦੋਂ 26 ਜਨਵਰੀ ਦਾ ਘਟਨਾਕ੍ਰਮ ਹੁੰਦਾ, ਜਦੋਂ ਉੱਥੇ ਜਿਹੜਾ ਵੱਖ-ਵੱਖ ਚੈਨਲ ਹੈ, ਜਿਹੜੇ ਸਾਡੇ ਨੈਸ਼ਨਲ ਮੀਡੀਆ, ਗੋਦੀ ਮੀਡੀਆ ਜਿਹਨੂੰ ਕਹਿ ਦਿੱਤਾ ਜਾਂਦਾ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਸਾਰੇ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਖਾਲਿਸਤਾਨ ਦੀ ਮੰਗ ਕਰਦੇ ਆ। ਤਾਂ ਅੱਜ ਜਦੋਂ ਪ੍ਰਧਾਨ ਮੰਤਰੀ ਇਹ ਐਲਾਨ ਕਰਦੇ ਆ ਕਿ ਜਿਹੜੇ ਕਾਨੂੰਨ ਹੈ ਇਹ ਗਲਤ ਬਣ ਗਏ ਸੀ, ਮੈਂ ਕਿਸਾਨਾਂ ਤੋਂ ਮਾਫੀ ਵੀ ਮੰਗਦਾ, ਮਾਫੀ ਮੰਗੀ ਗਈ ਆ, ਤਾਂ ਅੱਜ ਉਹ ਵੱਖਵਾਦੀ ਹੈ। ਅੱਜ ਜਿਹੜੇ ਜਿਨ੍ਹਾਂ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ, ਜਿਨ੍ਹਾਂ ਨੂੰ ਖਾਲਿਸਤਾਨੀ ਕਿਹਾ ਗਿਆ, ਕੀ ਅੱਜ ਉਹ ਅਸਲੀ ਕਿਸਾਨ ਬਣ ਗਏ? ਦੇਖੋ ਜੀ, ਜੇ ਆਪਾਂ ਪਿਛਲਾ ਇਤਿਹਾਸ ਮੁਗਲਾਂ ਦਾ ਵੀ ਪੜ੍ਹ ਗਏ, ਜਿੰਨੇ ਵੀ ਰਾਜੇ ਮਹਾਰਾਜੇ ਆਏ ਆ, ਉਹ ਸਾਨੂੰ ਸਿੱਖਾਂ ਨੂੰ ਉਹਨਾਂ ਦੀ ਨਜ਼ਰ ਇਹਨਾਂ ਨੂੰ ਅੱਤਵਾਦੀਆਂ ਦੀ ਰਹੀ ਹੈ। ਕਿੰਨੇ ਸਾਡੇ ਗੁਰੂ ਸਾਹਿਬ ਨੇ ਕਿੰਨੇ 16 ਜੰਗ ਕਿਹਦੇ ਨਾਲ ਲੜਿਆ? ਤਸੱਦਦ ਨੂੰ ਲੜਿਆ। ਉਹੋ ਜਿਹੇ ਕਾਨੂੰਨ ਬਣਾਉਂਦੇ ਸੀ, ਉਹਨਾਂ ਤਸੱਦਦਾਂ ਨੂੰ ਲੜਦੇ ਰਹੇ ਆ। ਇਸ ਕਰਕੇ ਸਾਡੇ ਤੇ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ। ਇਹ ਨਾ ਸਮਝ ਵੀ ਮੋਦੀ ਦੀ ਕਿਰਪਾ ਹੋਈ ਹੈ। ਸਾਡੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਕਿਰਪਾ, ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਉਹਨਾਂ ਨੂੰ ਮੱਤ ਦਿੱਤੀ ਹੈ, ਜਾਂ ਉਹਨਾਂ ਨੂੰ ਕੁਝ ਵੀ ਕੀਤਾ ਜਾਂ ਅੰਦਰੋਂ ਹਿਲਾਇਆ ਹੈਗਾ, ਤਾਂ ਸਾਨੂੰ ਗੁਰੂ ਨਾਨਕ ਸਾਹਿਬ ਦਾ ਵੋਟ ਆਸਰਾ ਹੈਗਾ। ਇਸ ਤਰ੍ਹਾਂ ਜੇ ਕੋਈ ਹੋਰ ਵੀ ਬਣਦੇ ਰਹਿਣਗੇ, ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨ ਲੜਦੇ ਰਹਿਣਗੇ। ਤੁਸੀਂ ਕਿਵੇਂ ਦੇਖਦੇ ਹੋ ਜੀ, ਜੇ ਜਿਹੜੇ ਕਾਨੂੰਨ ਹੈ ਹੁਣ ਰੱਦ ਹੋ ਗਏ ਆ, ਵੀ ਦਿੱਲੀ ਤੋਂ ਹੁਣ ਜਿਹੜੇ ਕਿਸਾਨ ਆ ਵਾਪਸ ਪਿੰਡਾਂ ਨੂੰ ਪਰਤਣਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ। ਬਾਕੀ ਸਰਕਾਰ ਨੇ ਜੋ ਇਹ ਫੈਸਲਾ ਲਿਆ ਬਹੁਤ ਹੀ ਵਧੀਆ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਮਾਣ ਬਦਲਿਆ, ਤਾਂ ਜੋ ਕਿਸਾਨ ਜਥੇਬੰਦੀਆਂ ਨੇ ਰਲ ਮਿਲ ਕੇ ਕੰਮ ਕੀਤਾ, ਬੜੀ ਆਪਦੀ ਸੋਚ ਸਮਝ ਦੇ ਨਾਲ, ਤਾਂ ਬੜੀਆਂ ਕਠਿਨਾਈਆਂ ਵੀ ਆਈਆਂ, ਸ਼ਹੀਦੀਆਂ ਵੀ ਹੋਈਆਂ, ਤਾਂ ਇਸ ਗੱਲ ਨੂੰ ਲੈਂਦੇ ਹੋਏ ਉਹਨਾਂ ਨੇ ਬੜੇ ਸਬਰ ਤੇ ਸੰਤੋਖ ਦੇ ਨਾਲ ਕੰਮ ਲਿਆ। ਦੁਨੀਆ ਭਰ ਦੇ ਵਿੱਚ ਇਹ ਦਿਖਾਤਾ ਵੀ ਸਿੱਖ ਜਾਂ ਸਾਡੀ ਮਾਨਵਤਾ ਕੀ ਹੈ। ਉਹ ਮਾਨਵਤਾ ਨੂੰ ਮੁੱਖ ਰੱਖਦੇ ਹੋਏ ਜੋ ਸਰਕਾਰ ਦਾ ਅੱਜ ਫੈਸਲਾ ਹੋਇਆ, ਤੇ ਜਿੰਨੀ ਦੇਰ ਉਹ ਫੈਸਲਾ ਪੂਰਾ ਲਾਗੂ ਨਹੀਂ ਹੁੰਦਾ, ਉਨੀ ਦੇਰ ਤੱਕ ਕਿਸਾਨ ਉੱਥੇ ਡਟੇ ਰਹਿਣ। ਤਾਂ ਇਹੀ ਚਾਹੁੰਦੇ ਆ ਵੀ ਸਰਕਾਰ ਜਲਦੀ ਤੋਂ ਜਲਦੀ ਇਹ ਫੈਸਲਾ ਆਪਦਾ ਜਿਹੜਾ ਜਨਤਕ ਕਰੇ, ਲੋਕਾਂ ਦੇ ਸਾਹਮਣੇ ਐਲਾਨ ਜ਼ਰੂਰ ਹੋ ਚੁੱਕਿਆ। ਤਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ, ਤੇ ਜੋ ਜਥੇਬੰਦੀਆਂ ਨੇ, ਜੋ ਬੱਚੇ ਨੇ ਮਤਲਬ ਇਸ ਦੇ ਵਿੱਚ ਹਿੱਸਾ ਪਾਇਆ, ਜਿਸ ਤਰ੍ਹਾਂ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਹੀਂ, ਇਹ ਲੜਾਈ, ਜਦੋਂ ਆਪਾਂ ਇਸ ਲੜਾਈ ਦੀ ਗੱਲ ਕਰਦੇ ਆ, ਵੱਡੀ ਲੜਾਈ ਸੀ, ਕਿਸਾਨਾਂ ਵੱਲੋਂ ਲੜੀ ਗਈ ਆ, ਕਿਉਂਕਿ ਸੈਂਟਰ ਨਾਲ ਮੱਥਾ ਲਾਉਣਾ, ਇਹ ਗੱਲ ਕਹੀ ਜਾਂਦੀ ਸੀ ਕਿ ਮੋਦੀ ਜੋ ਇੱਕ ਵਾਰੀ ਫੈਸਲਾ ਲੈ ਲੈਂਦਾ, ਉਹ ਫੈਸਲੇ ਤੋਂ ਵਾਪਸ ਨਹੀਂ ਹੁੰਦਾ। ਤੇ ਅੱਜ ਉਹ ਘੜੀ, ਅੱਜ ਉਹ ਦਿਨ ਆ ਗਿਆ ਕਿ ਜਦੋਂ ਮੋਦੀ ਨੂੰ ਕਿਸਾਨਾਂ ਦੇ ਇਸ ਰੋਸ ਅੱਗੇ ਝੁਕਣਾ ਪਿਆ। ਕਿਵੇਂ ਲੱਗਦਾ ਕਿ ਮੋਦੀ ਦੇ ਧੌਣ ਚੋਂ ਕਿੱਲਾ ਨਿਕਲ ਗਿਆ? ਬਿਲਕੁਲ ਜੀ,
ਇਹੀ ਗੱਲ ਪਹਿਲਾਂ ਕਹਿ ਕੇ ਹਟੇ ਆ ਵੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਜਾਂ ਤਾਂ ਉਹਨਾਂ ਦੀ ਅਕਲ ਬਦਲੀ ਆ, ਸੋਚ ਬਦਲੀ ਆ। ਤਾਂ ਸਭ ਤੋਂ ਵੱਡੀ ਗੱਲ ਇਹੀ ਕਹਿੰਦੇ ਆ ਵੀ ਇਸ ਅਵਤਾਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਨੇ ਮਤਲਬ ਬਹੁਤ ਉਹਨਾਂ ਤੇ ਕਿਰਪਾ ਕਰ ਲਓ ਜਾਂ ਉਹਨਾਂ ਦੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਕਰ ਲਓ ਵੀ ਉਹਨਾਂ ਦਾ ਹੰਕਾਰ ਸੀ ਜੋ ਉਹ ਹੰਕਾਰ ਉਹਨਾਂ ਦਾ ਢਹਿਲਾ ਹੋਇਆ। ਤਾਂ ਜੋ ਲੋਕਾਂ ਦੀ ਜਿੱਤ ਹੋਈ ਆ, ਕਿਸਾਨਾਂ ਦੀ ਜਿੱਤ ਹੋਈ ਆ, ਜਥੇਬੰਦੀਆਂ ਦੀ ਜਿੱਤ ਹੋਈ ਆ, ਸਾਰੀ ਹੀ ਲੋਕਾਂ ਦੇ ਵਿੱਚ ਇਸ ਦਾ ਜੋ ਵੀ ਯੋਗਦਾਨ ਪਾਇਆ ਜਿਸ ਵੀ ਕਿਸੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤਾਂ ਸਰਕਾਰ ਦਾ ਜੋ ਹੈਗਾ, ਸਰਕਾਰ ਨੂੰ ਵੀ ਗਾਂਹ ਤੋਂ ਇਹ ਹੰਕਾਰ ਆਪਦਾ ਮਤਲਬ ਸੋਚ ਨੂੰ ਰੱਖਣਾ ਚਾਹੀਦਾ, ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਜੋ ਕਿ ਵੇਲੇ ਵੇਲੇ ਦੇ ਮੁਤਾਬਕ ਟਾਈਮ ਦੇ ਮੁਤਾਬਕ ਉਹਨਾਂ ਨੂੰ ਬੜਾ ਕੁਝ ਗਲਤ ਕਿਹਾ, ਤਾਂ ਇਸ ਗੱਲ ਦੇ ਵਿੱਚ ਉਹਨਾਂ ਨੂੰ ਅੱਜ ਅਹਿਸਾਸ ਹੋਣਾ ਚਾਹੀਦਾ ਵੀ ਉਹੀ ਕਿਸਾਨ ਆ, ਉਹੀ ਜਿਨ੍ਹਾਂ ਨੂੰ ਕਿ ਅੱਤਵਾਦੀ ਕਿਹਾ ਜਾਂਦਾ ਸੀ ਜਾਂ ਵੱਖਵਾਦੀ ਕਿਹਾ ਜਾਂਦਾ ਸੀ, ਤਾਂ ਉਹੀ ਕਿਸਾਨ ਅੱਜ ਵੀ ਮਤਲਬ ਮਿਲ ਕੇ ਕੰਮ ਕਰ ਰਹੇ ਆ। ਤਾਂ ਲੋਕਾਂ ਦੀ ਭਾਵਨਾ ਨੂੰ ਸਮਝਣਾ ਚਾਹੀਦਾ।